ਹੁਣ ਵੀਜ਼ਿਆਂ ਤੇ ਬੈਨ ਲੱਗੇ ਆ, ਉਹਦਾ ਸਭ ਤੋਂ ਜ਼ਿਆਦਾ ਅਸਰ ਦੋ ਚੀਜ਼ਾਂ ਤੇ ਪੈਣਾ। ਪਹਿਲੀ ਗੱਲ ਤਾਂ ਜਿਹੜੇ ਕੈਨੇਡਾ 'ਚ ਵਸਦੇ ਪੰਜਾਬੀ ਆ ਉਹਨਾਂ ਨੇ ਜਿਹੜਾ ਇੱਥੇ ਆਉਣਾ ਸੀ ਉਹਦੇ ਤੇ ਪੈਣਾ। ਦੂਸਰਾ ਵੱਡੀ ਗੱਲ ਹੈ ਇੱਥੋਂ ਦੀ ਇੰਡਸਟਰੀ ਤੇ ਵੀ ਪੈਣਾ, ਜਿਹੜੇ ਕਿ ਵੇਖੋ ਅਰਥਚਾਰੇ ਤੇ ਬਹੁਤ ਵੱਡਾ ਪੈਣਾ ਹੈ। ਵੇਖੋ ਮੈਰਿਜ ਪੈਲੇਸਿਸ, ਹੋਰ ਇੰਡਸਟਰੀ ਜਿਹੜੀ ਮੈਰਿਜਸ ਨਾਲ ਜਾਂ ਟੂਰਿਜ਼ਮ ਨਾਲ ਜਿਹੜੀ ਰਿਲੇਟਡ ਹੈਗੀ ਆ। ਪਹਿਲਾਂ ਹੀ ਪੰਜਾਬ ਤਾਂ ਮਰਿਆ ਪਿਆ, ਕਰਜ਼ਾਈ ਹੋਇਆ ਪਿਆ, ਰੈਵਨਿਊ ਕਿਤੋਂ ਆ ਨਹੀਂ ਰਿਹਾ। ਇਹ ਤਾਂ ਮੈਨੂੰ ਲੱਗਦਾ ਜਿਵੇਂ ਹੁਕੂਮਤ ਸਾਨੂੰ NRIs ਨੂੰ ਇੱਕ ਸਜ਼ਾ ਦੇ ਰਹੀ ਹੈ ਕਿ ਉਹਨਾਂ ਨੇ ਕਿਸਾਨ ਸੰਘਰਸ਼ 'ਚ ਮੋਦੀ ਨੂੰ ਅਪੋਜ਼ ਕਿਵੇਂ ਕੀਤਾ। ਮਤਲਬ ਕਿਤੇ ਉਹ ਜੀ ਮਾਨਸਿਕਤਾ ਜਿਹੜੀ ਹੈਗੀ ਆ ਨਾ ਉਹ ਚੱਲ ਰਹੀ ਹੈ। ਹੁਣ ਉਹਨਾਂ ਨੇ ਇਹ ਵੀ ਕਹਤਾ ਸਾਡੇ ਕੋਲ ਸਮੋਕਿੰਗ ਗਨਸ ਕਿ ਹਲੇ ਮਤਲਬ ਅਸਲੇ 'ਚੋਂ ਹਲੇ ਮਤਲਬ ਧੂੰਆਂ ਨਿਕਲ ਹੀ ਰਿਹਾ, ਉੱਥੋਂ ਫੜ ਲਿਆ ਸੀ। ਕੈਨੇਡਾ ਉਹ ਇਹਨੂੰ ਇਸ ਲੈਵਲ 'ਤੇ ਲਿਜਾ ਰਿਹਾ ਹੈ ਮਤਲਬ ਸਾਰੇ ਮੁਲਕ ਕਿ ਵੀ ਇਹ ਸਾਡੀ ਸੋਵਰੈਨਟੀ 'ਤੇ ਖਤਰਾ ਹੈ, ਮਤਲਬ ਸਾਡੇ ਦੇਸ਼ ਦੀ ਹੋਂਦ 'ਤੇ ਖਤਰਾ। ਅਤੇ ਅਸੀਂ ਭਾਰਤੀ ਕੋਰਟ ਵੀ ਕਹਿੰਦੀ ਹੈ ਕਿ ਵੀ ਕੋਈ ਖਾਲਿਸਤਾਨ ਦੀ ਗੱਲ ਕਰਦਾ ਤਾਂ ਉਹਦੇ 'ਤੇ ਕੋਈ ਉਹਦੇ 'ਤੇ ਬੰਦਿਸ਼ ਨਹੀਂ ਲਾ ਸਕਦਾ। ਸਿੱਖਾਂ ਦੀ ਲੀਡਰਸ਼ਿਪ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚ ਬਿਲਕੁਲ ਹੀ ਜਿਹੜਾ ਹੈਗਾ ਖਲਾ ਆਇਆ ਹੋਇਆ। ਜਿਹੜੇ ਦੋ ਚਾਰ ਬੰਦੇ ਗੱਲ ਕਰਦੇ ਪਏ ਆ ਉਹ ਬੁਨਿਆਦੀ ਮੁਕਤੇ ਦੀ ਗੱਲ ਨਹੀਂ ਕਰ ਰਹੇ। ਉਹ ਇਹ ਨਹੀਂ ਗੱਲ ਕਰ ਰਹੇ ਕਿ ਸਾਡੇ ਅਗੇਂਸਟ ਕੀ ਨੈਰੇਟਿਵ ਬਣ ਰਿਹਾ, ਸਾਨੂੰ ਕਿਵੇਂ ਟਰੀਟ ਕੀਤਾ ਜਾ ਰਿਹਾ, ਸਾਡੀਆਂ ਰਾਈਟਸ ਨੂੰ ਕਿਵੇਂ ਕ੍ਰਸ਼ ਕੀਤਾ ਜਾ ਰਿਹਾ। ਉਹ ਉਲਟਾ ਇੱਕ ਇਹਨੂੰ ਐਂ ਗੱਲ ਕਰ ਰਹੇ ਆ ਜਿਵੇਂ ਕਿ ਵੀ ਕੋਈ ਦੋ ਦੇਸ਼ਾਂ ਦੀ ਪ੍ਰੋਬਲਮ ਹੋਵੇ। ਇਹ ਦੋ ਦੇਸ਼ਾਂ ਦੀ ਪ੍ਰੋਬਲਮ ਨਹੀਂ ਗੀ। ਗਰੀਵੈਂਸ ਜੈਨੂਅਨ ਗਰੀਵੈਂਸਿਸ ਆ ਪੰਜਾਬੀਆਂ ਦੇ, ਸਿੱਖਾਂ ਦੇ ਹੈ, ਉਹਨਾਂ ਨੂੰ ਦਬਾਇਆ ਜਾ ਰਿਹਾ। ਸਾਡੀਆਂ ਜੈਨੂਅਨ ਮੰਗਾਂ ਨੂੰ ਦਬਾਇਆ ਜਾ ਰਿਹਾ। ਇਸ ਆੜ 'ਚ ਮਤਲਬ ਕਿ ਕੁੱਟ ਕੇ ਇਹਨਾਂ ਨੂੰ ਚੁੱਪ ਕਰਾ ਦਿੱਤਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਜਲੰਧਰ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ 9ਵੀਂ ਪਾਤਸ਼ਾਹੀ ਦੇ ਵਿੱਚ ਸਪੈਸ਼ਲ ਤੌਰ 'ਤੇ ਗੋਸ਼ਟੀ ਹੋਈ ਹੈ, ਜਿਸ ਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਮੌਜੂਦ ਰਹੇ। ਉੱਥੇ ਸਿੱਖ ਚਿੰਤਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ, ਜਿੱਥੇ ਮਤਾ ਪਾਇਆ ਗਿਆ। ਅਤੇ ਉਸ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਨ ਦੇ ਲਈ ਕੁਝ ਸਿੱਖ ਆਗੂ ਸਾਡੇ ਨਾਲ ਮੌਜੂਦ ਨੇ। ਅਜੇਪਾਲ ਸਿੰਘ ਬਰਾੜ ਜੀ ਅਤੇ ਹੋਰ ਸਾਥੀ ਸਾਡੇ ਨਾਲ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਜਿਹੜਾ ਕਨਫਲਿਕਟ ਇਸ ਸਮੇਂ ਖੜਾ ਹੋਇਆ ਅਤੇ ਉਸ ਤੋਂ ਬਾਅਦ ਜਿਹੜਾ ਨਰੇਟਿਵ ਬਿਲਡ ਹੋ ਰਿਹਾ ਹੈ, ਉਹ ਸਾਰੇ ਤੇ ਮੋਟੇ ਤੌਰ ਤੇ ਦਿਮਾਗ ਦੇ ਵਿੱਚ ਕੀ ਗੱਲ ਆਉਂਦੀ ਹੈ ਕਿ ਚੱਲ ਕੀ ਰਿਹਾ ਇਸ ਸਮੇਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੇਖੋ ਜੀ, ਬੁਨਿਆਦੀ ਤੌਰ 'ਤੇ ਤਾਂ ਆਏ ਆ ਜੀ, ਆਪਾਂ ਫੈਕਟਸ ਨੂੰ ਸਾਹਮਣੇ ਲਈਏ ਤਾਂ ਇੱਕ ਕੈਨੇਡਾ 'ਚ ਵਸਦੇ ਸਿੱਖ ਜਿਹੜਿਆਂ ਦਾ ਕੋਈ ਕਾਵਿ ਦੀ ਥੋਟ ਸੀਗੀ, ਮਤਲਬ ਉਹਨੂੰ ਚਾਹੇ ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਉਹ ਇੱਕ ਸੈਪਰੇਟ ਇਸ ਖਿੱਤੇ ਦੀ ਮੰਗ ਕਰਦੇ ਸੀ, ਜਾਂ ਜੋ ਵੀ ਉਹਨਾਂ ਦੀ ਆਈਡੀਓਲੋਜੀ ਸੀਗੀ, ਜਿਹੜੀ ਕਿ ਕੈਨੇਡੀਅਨ ਕਾਨੂੰਨ ਦੇ ਹਿਸਾਬ ਨਾਲ ਬਿਲਕੁਲ ਮਾਨਤਾ ਪ੍ਰਾਪਤ ਸੀਗੀ। ਉਹਨਾਂ ਕੋਈ ਕਾਨੂੰਨੀ ਉਲੰਘਣਾ ਨਹੀਂ ਉਹ ਕਰ ਰਹੇ ਸੀਗੇ। ਉਹਨਾਂ ਦਾ ਕਤਲ ਹੋ ਜਾਂਦਾ ਹੈ। ਕੈਨੇਡੀਅਨ ਸਰਕਾਰ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਕਹਿੰਦੀ ਹੈਗੀ ਆ ਕਿ ਵੀ ਇਹ ਜਿਹੜਾ ਕਤਲ ਹੈਗਾ ਇਹਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਆ। ਅਤੇ ਉਹ ਕਹਿੰਦੇ ਸਾਡੇ ਕੋਲ ਇਹਦੇ ਹੁਣ ਪੁਖਤਾ ਸਬੂਤ ਆ। ਹੁਣ ਉਹਨਾਂ ਨੇ ਇਹ ਵੀ ਕਹਤਾ ਸਾਡੇ ਕੋਲ ਸਮੋਕਿੰਗ ਗਨਸ ਕਿ ਹਲੇ ਮਤਲਬ ਅਸਲੇ 'ਚੋਂ ਹਲੇ ਮਤਲਬ ਧੂੰਆਂ ਨਿਕਲ ਹੀ ਰਿਹਾ, ਉੱਥੋਂ ਫੜ ਲਿਆ ਸੀ। ਤਾਂ ਉਹ ਇਹ ਕਹਿੰਦੇ ਹੈਗੇ ਆ ਜੀ। ਹੁਣ ਇਹਦੀ ਅਗਾਂਹ ਇੰਟਰਪ੍ਰੀਟੇਸ਼ਨਸ ਵੱਖ-ਵੱਖ ਹੋ ਰਹੀਆਂ। ਜਿਹੜਾ ਭਾਰਤੀ ਮੀਡੀਆ ਹੈ ਜਾਂ ਭਾਰਤੀ ਨੈਰੇਟਿਵ ਆ ਉਹ ਉਸ ਗੱਲ 'ਤੇ ਤਾਂ ਨਹੀਂ ਆ ਰਿਹਾ, ਪਰ ਉਹ ਇਹ ਕਹਿ ਰਿਹਾ ਕਿ ਵੀ ਇਹ ਆਦਮੀ ਟੈਰਰਿਸਟ ਸੀ ਜਾਂ ਕੁਛ ਸੀਗਾ। ਇੱਕ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਦੇ ਅਰਾਊਂਡ ਬਾਕੀ ਸਿੱਖਾਂ ਦੇ ਅਗੇਂਸਟ ਵੀ ਇੱਕ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਜਿਹੜਾ ਕੈਨੇਡਾ ਹੈ ਉਹ ਇਹਨੂੰ ਇਸ ਲੈਵਲ 'ਤੇ ਲਿਜਾ ਰਿਹਾ ਹੈ ਮਤਲਬ ਸਾਰੇ ਮੁਲਕ ਕਿ ਵੀ ਇਹ ਸਾਡੀ ਸੋਵਰੈਨਟੀ 'ਤੇ ਖਤਰਾ ਹੈ, ਮਤਲਬ ਸਾਡੇ ਦੇਸ਼ ਦੀ ਹੋਂਦ 'ਤੇ ਖਤਰਾ। ਅਤੇ ਅਸੀਂ ਆਪਦੇ ਦੇਸ਼ ਦੇ ਵਿੱਚ ਹੀ ਇਨਸਿਕਿਉਰ ਹਾਂ, ਅਸੀਂ ਆਪਦੇ ਸਿਟੀਜ਼ਨ ਨੂੰ ਪ੍ਰੋਟੈਕਟ ਨਹੀਂ ਕਰ ਸਕੇ ਜੀ। ਸੋ ਇਸ ਦੇ ਵਿੱਚ ਜਿਹੜੀ ਅੱਜ ਵੀ ਗੱਲ ਉੱਠੀ ਹੈ ਕਿ ਇੱਕ ਤਰੀਕੇ ਦੇ ਨਾਲ ਧਿਰ ਉਸ ਮਜ਼ਬੂਤੀ ਦੇ ਨਾਲ ਇਸ ਪੱਖ 'ਤੇ ਆਪਣੇ ਵਿਚਾਰ ਨਹੀਂ ਪੇਸ਼ ਕਰ ਪਾ ਰਹੀ। ਖਾਸ ਤੌਰ 'ਤੇ ਜੇ ਉੱਧਰਲੇ ਬੰਨਿਓਂ ਗੱਲ ਕਰੀਏ ਤਾਂ ਸਿੱਧੇ ਤੌਰ 'ਤੇ ਖਾਲਿਸਤਾਨੀ ਕਹਿ ਦੇਣਾ ਜਾਂ ਸੈਪਰੇਟਿਸਟ ਕਹਿ ਦੇਣਾ, ਇਹ ਸਾਰੀਆਂ ਗੱਲਾਂ ਬਹੁਤ ਧੜੱਲੇ ਦੇ ਨਾਲ ਵਾਇਰਲ ਹੋ ਰਹੀਆਂ ਨੇ, ਅੱਗੇ ਆ ਰਹੀਆਂ ਨੇ। ਪਰ ਜਿਹੜਾ ਇੱਕ ਪੰਜਾਬ ਦੇ ਵੱਲੋਂ, ਪੰਜਾਬੀਆਂ ਦੇ ਵੱਲੋਂ, ਸਿੱਖਾਂ ਦੇ ਵੱਲੋਂ ਇੱਕ ਨੁਮਾਇੰਦਾ ਜਮਾਤ ਦੇ ਕੁਝ ਆਗੂ ਚੁਣੇ ਮਿਣੇ ਹੁੰਦੇ ਨੇ ਜਿਹੜੇ ਗੱਲ ਰੱਖਦੇ ਨੇ, ਤਾਂ ਉਹਨਾਂ ਦੀ ਗੱਲ ਦਾ ਵਜ਼ਨ ਹੁੰਦਾ। ਉਹ ਕਿੱਥੇ ਕੁ ਕਮੀ ਮੰਨਦੇ ਹੋ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਵਾਲਾ ਵਰਸ਼ਨ ਲੈਣ ਦੇ ਲਈ ਵੀ ਚੁਣੇ ਮਿਣੇ ਬੰਦੇ ਨਹੀਂ ਹੈਗੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪਹਿਲੀ ਗੱਲ ਤਾਂ ਕੋਈ ਆਪਦਾ ਭਾਰਤੀ ਕੋਰਟ ਵੀ ਕਹਿੰਦੀ ਹੈ ਕਿ ਵੀ ਕੋਈ ਖਾਲਿਸਤਾਨ ਦੀ ਗੱਲ ਕਰਦਾ ਤਾਂ ਉਹਦੇ 'ਤੇ ਕੋਈ ਉਹਦੇ 'ਤੇ ਬੰਦਿਸ਼ ਨਹੀਂ ਲਾ ਸਕਦੀ। ਚਲੋ ਮੈਂ ਮੰਨਾਂ ਜਾਂ ਨਾ ਮੰਨਾਂ ਉਹ ਅਲੱਗ ਗੱਲ ਆ, ਪਰ ਬੰਦਿਸ਼ ਨਹੀਂ ਉਹਦੇ 'ਤੇ ਲੱਗ ਸਕਦੀ ਕਿਸੇ ਢੰਗ ਦੀ। ਪਰ ਦੂਸਰੇ ਪਾਸੇ ਇਹ ਆ ਕਿ ਵੀ ਉੱਥੇ ਜੇ ਉਹ ਗੱਲ ਕਰ ਰਿਹਾ ਹੈਗਾ, ਬਾਹਰ ਵਿਦੇਸ਼ ਦੇ ਵਿੱਚ ਕਰ ਰਹੇ ਹੈਗੇ ਆ, ਤਾਂ ਉੱਥੇ ਤਾਂ ਬਿਲਕੁਲ ਹੀ ਮਤਲਬ ਉਹਨਾਂ ਨੂੰ ਉਹ ਆਪਦੇ ਫਰੀਡਮ ਆਫ ਸਪੀਚ ਦੇ ਤਹਿਤ ਉਹਨਾਂ ਨੂੰ ਆਜ਼ਾਦੀ ਸੀਗੀ। ਪਰ ਜੇ ਮੰਨ ਲਓ ਕਿ ਉਹ ਕੋਈ ਆਦਮੀ ਉਦੋਂ ਵੀ ਇਸ ਕਾਨੂੰਨ ਦੀ ਉਲੰਘਣਾ ਵੀ ਕਰਦਾ, ਤਾਂ ਉਹਦੇ ਵਿੱਚ ਜਿਹੜਾ ਦੁਨੀਆਦਾਰੀ ਦੇ ਵਿੱਚ ਇੱਕ ਸਿਸਟਮ ਹੈਗਾ ਜਿਹਦੇ ਵਿੱਚ ਕਿ ਵੀ ਤੁਸੀਂ ਉਹਨਾਂ ਨੂੰ ਐਕਸਟ੍ਰਾਡੀਟ ਕਰਾ ਸਕਦੇ ਹੋ ਜਾਂ ਪੁਲਿਸ ਡਾਕੂਮੈਂਟਸ ਦੇ ਸਕਦੇ ਹੋ, ਸਜ਼ਾ ਦਵਾਈ ਜਾ ਸਕਦੀ ਆ। ਪਰ ਦੂਜੇ ਪਾਸੇ ਜਿਹੜਾ ਭਾਰਤ ਦੇ ਵਿੱਚ ਜਿਹੜੇ ਸਿੱਖਾਂ ਦੀ ਲੀਡਰਸ਼ਿਪ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚ ਬਿਲਕੁਲ ਹੀ
ਜਿਹੜਾ ਹੈਗਾ ਖਲਾ ਆਇਆ ਹੋਇਆ। ਜਿਹੜੇ 2-4 ਬੰਦੇ ਗੱਲ ਕਰਦੇ ਪਏ ਆ ਉਹ ਬੁਨਿਆਦੀ ਨੁਕਤੇ ਦੀ ਗੱਲ ਨਹੀਂ ਕਰ ਰਹੇ। ਉਹ ਇਹ ਨਹੀਂ ਗੱਲ ਕਰ ਰਹੇ ਕਿ ਸਾਡੇ ਅਗੇਂਸਟ ਕੀ ਨੈਰੇਟਿਵ ਬਣ ਰਿਹਾ, ਸਾਨੂੰ ਕਿਵੇਂ ਟਰੀਟ ਕੀਤਾ ਜਾ ਰਿਹਾ, ਸਾਡੀਆਂ ਰਾਈਟਸ ਨੂੰ ਕਿਵੇਂ ਕ੍ਰਸ਼ ਕੀਤਾ ਜਾ ਰਿਹਾ। ਉਹ ਉਲਟਾ ਇੱਕ ਇਹਨੂੰ ਐਂ ਗੱਲ ਕਰ ਰਹੇ ਆ ਜਿਵੇਂ ਕਿ ਵੀ ਕੋਈ 2 ਦੇਸ਼ਾਂ ਦੀ ਪ੍ਰੋਬਲਮ ਹੋਵੇ। ਇਹ 2 ਦੇਸ਼ਾਂ ਦੀ ਪ੍ਰੋਬਲਮ ਨਹੀਂ ਗੀ। ਪਹਿਲੀ ਗੱਲ ਸੁਣੋ, ਇਹ ਇੱਕ ਜਗ੍ਹਾ ਹਿਊਮਨ ਰਾਈਟਸ ਦੀ ਜਾਂ ਇੱਕ ਅਖਲਾਕ ਦੀ ਜਾਂ ਸਿੱਖਾਂ ਦੇ ਉੱਤੇ ਜਿਹੜੀ ਇੱਕ ਤਰ੍ਹਾਂ ਦਾ ਮਤਲਬ ਉਹਨਾਂ ਨੂੰ ਗ੍ਰੀਕ ਟਰਮ ਹੈਗੀ ਆ ਹੋਮੋਸੇਕਰ, ਕਿ ਵੀ ਉਹਨਾਂ ਨੂੰ ਬਾਹਰ ਇਕੱਲਾ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਚੋਣਾਂ ਤੋਂ ਪਹਿਲਾਂ। ਇਹ ਬਹੁਤ ਖਤਰਨਾਕ ਵਰਤਾਰਾ। ਉਹਦੇ ਬਾਰੇ ਕੋਈ ਵੀ ਨਹੀਂ ਇਹਨਾਂ 'ਚੋਂ ਗੱਲ ਕਰਦਾ। ਸੋ ਇਸੇ ਦੇ ਵਿੱਚ ਜੇ ਸਰਕਾਰੀ ਪੱਖ ਦੀ ਗੱਲ ਕਰੀਏ, ਮੰਨ ਲਓ ਪੰਜਾਬ ਸਰਕਾਰ ਦੀ ਹੀ ਕਰ ਲਓ ਗੱਲ, ਕਿ ਜਿਹੜੀ ਨੁਮਾਇੰਦਾ ਜਮਾਤ ਹੈ ਇਸ ਸਮੇਂ ਮਤਲਬ ਕਿ ਪੰਜਾਬ ਦੇ ਵਿੱਚ ਰਾਜ ਕਰਦੀ ਧਿਰ ਦੇ ਵੱਲੋਂ ਇੱਕ ਵੀ ਬਿਆਨ ਨਾ ਆਉਣਾ, ਉਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਇਸ ਵਿਸ਼ੇ ਨੂੰ ਸਿੱਖਾਂ ਦਾ ਵਿਸ਼ਾ ਕਹਿ ਕੇ ਪਾਸੇ ਕਰ ਦੇਣਾ ਤੇ ਉਸ 'ਤੇ ਕੋਈ ਟਿੱਪਣੀ ਨਾ ਕਰਨਾ, ਇਹਨੂੰ ਕਿਵੇਂ ਵੇਖਦੇ ਹੋ? ਉੱਪਰੋਂ ਹੋਰ ਧਿਰਾਂ ਵੀ ਜਿਹੜੀਆਂ ਨੇ, ਹੁਣ ਕਹਿ ਲਓ ਵਿਰੋਧੀ ਧਿਰਾਂ, ਉਹ ਵੀ ਕੁਝ ਖਾਸ ਨਹੀਂ ਗੱਲ ਕਰ ਰਹੀਆਂ। ਇਹਦਾ ਕੀ ਕਾਰਨ ਹੈ ਇਹਦੇ ਪਿੱਛੇ ਦਾ? ਦੇਖੋ, ਬੁਨਿਆਦੀ ਤੌਰ ਤੇ ਤਾਂ ਸਿੱਖਾਂ ਦੀ ਗੱਲ ਜਿਹੜੀ ਕਰਨੀ ਬਣਦੀ ਆ ਉਹ ਅਕਾਲੀ ਦਲ ਨੂੰ ਕਰਨੀ ਬਣਦੀ ਹੈ, ਹੈ ਨਾ। ਅਕਾਲੀ ਦਲ ਵੀ ਇਹਨੂੰ ਮਸਲੇ ਨੂੰ ਸਿਰਫ 1-2 ਕੈਨੇਡਾ ਤੇ ਭਾਰਤ ਦਾ ਇੱਕ ਮਸਲਾ ਬਣਾ ਕੇ ਗੱਲ ਕਰ 2 ਦੇਸ਼ਾਂ ਵਿਚਕਾਰ ਗੱਲ ਕਰ ਰਿਹਾ। ਹਾਲਾਂਕਿ ਜਿਸ ਜਮਾਤ ਦੇ ਉਹ ਨੁਮਾਇੰਦੇ ਆ ਤੇ ਜਿਨ੍ਹਾਂ ਨੂੰ 100 ਸਾਲ ਤੋਂ ਉਹਨੂੰ ਲੀਡਰਸ਼ਿਪ ਦੇਣ ਦੀ ਗੱਲ ਕਰ ਰਹੇ, ਉਹ ਬਿਲਕੁਲ ਹੀ ਉਹ ਉਸ ਪਾਸੇ ਤਾਂ ਆ ਹੀ ਨਹੀਂ ਰਹੇ। ਤੇ ਇਹ ਪਹਿਲਾਂ ਤਾਂ ਗੱਲ ਦੁੱਖ ਵਾਲੀ ਹੈਗੀ ਆ। ਤੇ ਦੂਸਰੀ ਗੱਲ, ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਵੇਖੋ ਜਿਸ ਤਰੀਕੇ ਨਾਲ ਹੁਣ ਵੀਜ਼ਿਆਂ ਤੇ ਬੈਨ ਲੱਗੇ ਆ, ਉਹਦਾ ਸਭ ਤੋਂ ਜ਼ਿਆਦਾ ਅਸਰ 2 ਚੀਜ਼ਾਂ ਤੇ ਪੈਣਾ। ਪਹਿਲੀ ਗੱਲ ਤਾਂ ਜਿਹੜੇ ਕੈਨੇਡਾ 'ਚ ਵਸਦੇ ਪੰਜਾਬੀ ਆ, ਉਹਨਾਂ ਨੇ ਜਿਹੜਾ ਇੱਥੇ ਆਉਣਾ ਸੀ ਉਹਦੇ ਤੇ ਪੈਣਾ। ਦੂਸਰਾ ਵੱਡੀ ਗੱਲ ਹੈ ਇੱਥੋਂ ਦੀ ਇੰਡਸਟਰੀ ਤੇ ਵੀ ਪੈਣਾ, ਜਿਹੜੇ ਕਿ ਵੇਖੋ ਅਰਥਚਾਰੇ ਤੇ ਬਹੁਤ ਵੱਡਾ ਪੈਣਾ ਹੈ। ਵੇਖੋ ਮੈਰਿਜ ਪੈਲੇਸਿਸ, ਹੋਰ ਇੰਡਸਟਰੀ ਜਿਹੜੀ ਮੈਰਿਜਸ ਨਾਲ ਜਾਂ ਟੂਰਿਜ਼ਮ ਨਾਲ ਜਿਹੜੀ ਰਿਲੇਟਡ ਹੈਗੀ ਆ। ਪਹਿਲਾਂ ਹੀ ਪੰਜਾਬ ਤਾਂ ਮਰਿਆ ਪਿਆ, ਕਰਜ਼ਾਈ ਹੋਇਆ ਪਿਆ, ਰੈਵਨਿਊ ਕਿਤੋਂ ਆ ਨਹੀਂ ਰਿਹਾ, ਤੇ ਉਹਦੇ ਵਿੱਚ ਇੱਕ ਸਾਰੀ ਇੱਕ ਬਲੋਕ ਨੂੰ ਹੀ ਕਹਿ ਦੇਣਾ ਵੀ ਮਤਲਬ ਜੇ ਟੋਟਲ ਪੰਜਾਬੀ ਲਾਈਏ ਕੈਨੇਡਾ ਦੇ ਵਿੱਚ ਤਾਂ 8 ਲੱਖ ਤਾਂ ਸਿੱਖ ਹੀ ਆ। ਹਾਂ ਚਲੋ 7.25 ਲੱਖ ਸਿੱਖ ਆ, ਤਾਂ ਕੁਝ 2-4 ਲੱਖ ਪੰਜਾਬੀ ਦੂਜੇ ਵੀ ਹੋਣੇ ਆ ਜਿਹੜੇ ਕਿ ਸਿੱਖ ਨਹੀਂ ਹੋਣਗੇ, ਹੈ ਨਾ, ਜਿਹੜੇ ਹਿੰਦੂ ਵੀਰ ਸਾਡੇ ਹੋਣਗੇ। ਜੇ ਉਹ ਵੀ ਆਉਣਾ ਚਾਹੁੰਦੇ ਤਾਂ ਮਤਲਬ ਸਾਰਿਆਂ ਨੂੰ ਇੱਕ ਤਰ੍ਹਾਂ ਡਰਾ ਦਿੱਤਾ ਗਿਆ ਕਿ ਵੀ ਤੁਸੀਂ ਆਓ ਨਾ ਇੱਥੇ, ਹੈ ਨਾ। ਤੇ ਆਪਾਂ ਜੇ ਸਮੁੱਚਿਆਂ ਦੀ ਗੱਲ ਕਰੀ ਤਾਂ ਅਸਲ ਤਾਂ ਇਹਦਾ ਜਿਹੜਾ ਸਾਰਾ ਜਿਵੇਂ ਨਜ਼ਲਾ ਪੰਜਾਬ ਤੇ ਡਿੱਗਿਆ ਗਿਆ, ਤੇ ਇਹ ਤਾਂ ਮੈਨੂੰ ਲੱਗਦਾ ਜਿਵੇਂ ਹਕੂਮਤ ਸਾਨੂੰ NRIs ਨੂੰ ਇੱਕ ਸਜ਼ਾ ਦੇ ਰਹੀ ਹੈ ਕਿ ਉਹਨਾਂ ਨੇ ਕਿਸਾਨ ਸੰਘਰਸ਼ 'ਚ ਮੋਦੀ ਨੂੰ ਅਪੋਜ਼ ਕਿਵੇਂ ਕੀਤਾ। ਮਤਲਬ ਕਿਤੇ ਉਹ ਜਿਹੀ ਮਾਨਸਿਕਤਾ ਜਿਹੜੀ ਹੈਗੀ ਆ ਨਾ ਉਹ ਚੱਲ ਰਹੀ ਹੈ। ਆਖਰੀ ਸਵਾਲ ਲੈਣਾ ਚਾਹੂੰਗਾ, ਇਹ ਹੁਣੇ ਇੱਕ ਰਿਪੋਰਟ ਨਸ਼ਰ ਹੋ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਵੱਲੋਂ ਭਾਈ ਸਾਹਿਬ ਤੇ ਨਿੱਜਰ ਜੀ ਤੇ ਹਮਲਾ ਕੀਤਾ ਗਿਆ ਹੈ ਉਹ ਸਾਰਿਆਂ ਦੇ ਪਰਨੇ ਬੱਧੇ ਹੋਏ ਸੀ, ਉਹ ਸਿੱਖ ਵੀ ਕਿਹਾ ਜਾ ਰਿਹਾ, ਸਿੱਧੇ ਤੌਰ ਤੇ ਜੋੜਿਆ ਜਾ ਰਿਹਾ। ਹਾਲਾਂਕਿ ਆਪਾਂ ਪੰਜਾਬੀ ਤਾਂ ਇਹ ਗੱਲ ਜਾਣਦੇ ਨੇ ਕਿ ਹਰੇਕ ਪਰਨਾ ਬੰਨਣ ਵਾਲਾ ਵਿਅਕਤੀ ਸਿੱਖ ਹੀ ਨਹੀਂ ਮੰਨਿਆ ਜਾਂਦਾ, ਤੇ ਉਸ ਗੱਲ ਨੂੰ ਕਿਵੇਂ ਮੰਨਦੇ ਹੋ ਕਿ ਇਹ ਵੀ ਕੋਈ ਨੈਰੇਟਿਵ ਬਣਾਇਆ ਜਾ ਰਿਹਾ, ਇਹ ਕਿਸੇ ਪਾਸੇ ਨੂੰ ਗੱਲ ਤੋਰਨ ਦੀ ਹੋ ਸਕਦੀ ਹੈ, ਜਾਂ ਫਿਰ ਇਹ ਰਿਪੋਰਟ ਨੂੰ ਕਿਵੇਂ ਵੇਖਿਆ ਜਾ ਰਿਹਾ? ਇਹ ਤਾਂ ਜੀ ਮਤਲਬ ਇੰਟਰਨਲ ਇੰਡੀਆ ਦੀ ਪਬਲਿਕ 'ਚ ਕੰਜ਼ਿਊਮ ਕੀਤੀ ਜਾ ਸਕਦੀ ਗੱਲ ਆ। ਉੱਥੇ ਤਾਂ ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦੇਣਗੇ। ਉਹਨਾਂ ਵੇਖੋ ਏਜੰਸੀਆਂ ਉਹਨਾਂ ਦੀਆਂ ਹੈਗੀਆਂ ਜਿਹੜੀਆਂ ਵੀ ਆਪਰੇਟ ਕਰ ਰਹੀਆਂ, ਜਾਂ ਜੋ ਵੀ ਉਹਨਾਂ ਨੇ ਆਪਦਾ ਨੈਰੇਟਿਵ ਬਣਾਉਣਾ ਉਹ ਬਣਾ ਲੈਣਗੇ। ਇਹ ਤਾਂ ਆਪਾਂ ਨੂੰ ਇੱਥੇ ਜੋ ਮਰਜ਼ੀ ਕਹਿ ਦੇਣ, ਹੈ ਨਾ, ਉਹ ਬਣਾਇਆ ਜਾ ਰਿਹਾ। ਇੱਥੇ ਵੀ ਇੱਕ ਵੇਖੋ ਬੜਾ ਡਿਊਲ ਜੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਪਾਸੇ ਤਾਂ ਜਿਹੜਾ ਮੀਡੀਆ ਉਹ ਹਰੇਕ ਸਿੱਖ ਨੂੰ ਖਾਲਿਸਤਾਨੀ ਬਣਾ ਕੇ ਤੇ ਉਹਦੇ ਤੇ ਹਮਲੇ ਕਰ ਰਿਹਾ, ਜਿਵੇਂ ਕਿ ਵੀ ਇੱਥੇ ਅੱਗ ਲਾਉਣ ਨੂੰ ਬੈਠੇ ਹੈਗੇ ਆ। ਤੇ ਦੂਸਰੇ ਪਾਸੇ ਇੱਕ ਸੈਕਸ਼ਨ ਆ ਮੀਡੀਆ ਦਾ ਜਾਂ ਇੱਕ ਬਹੁਤ ਰਿਸਪੌਂਸੀਬਲ ਪ੍ਰੈਸ ਆ, ਉਹ ਇਹ ਸ਼ੋਅ ਕਰ ਰਹੀ ਹੈ ਕਿ ਵੀ ਪੰਜਾਬ ਦੇ ਵਿੱਚ ਦਿੱਕਤ ਹੀ ਕੋਈ ਨਹੀਂ, ਘੁੱਗ ਵਸਦਾ ਪੰਜਾਬ, ਆਰਥਿਕਤਾ ਦੀ ਵੀ ਕੋਈ ਪ੍ਰੋਬਲਮ ਹੀ ਹੈ ਨਹੀਂ, ਇਹ ਤਾਂ ਖਾਲਿਸਤਾਨ ਤੋਂ ਵੀ ਦੂਰ ਆ ਤੇ ਬਾਕੀ ਵੀ ਕੋਈ ਪ੍ਰੋਬਲਮ ਨਹੀਂ। ਆ ਸ਼ੇਖਰ ਗੁਪਤਾ ਨੇ ਕੱਲ੍ਹ ਆਖਿਆ ਕਿ ਪੰਜਾਬ ਦੀਆਂ ਹੋਰ ਕੋਈ ਪ੍ਰੋਬਲਮ ਨਿੱਕੀਆਂ ਮੋਟੀਆਂ ਹੋ ਸਕਦੀਆਂ, ਪਰ ਇਹ ਜੀ ਕੋਈ ਇੱਥੇ ਵੱਡੀਆਂ ਪ੍ਰੋਬਲਮਸ ਹੈ ਨਹੀਂ। ਤਾਂ ਇਹ ਸਾਡੇ ਜਿਹੜੇ ਗਰੀਵੈਂਸ, ਜੈਨੂਅਨ ਗਰੀਵੈਂਸਿਸ ਆ ਪੰਜਾਬੀਆਂ ਦੇ, ਸਿੱਖਾਂ ਦੇ ਹੈ, ਉਹਨਾਂ ਨੂੰ ਦਬਾਇਆ ਜਾ ਰਿਹਾ, ਸਾਡੀਆਂ ਜੈਨੂਅਨ ਮੰਗਾਂ ਨੂੰ ਦਬਾਇਆ ਜਾ ਰਿਹਾ। ਇਸ ਆੜ 'ਚ ਮਤਲਬ ਕਿ ਕੁੱਟ ਕੇ ਇਹਨਾਂ ਨੂੰ ਚੁੱਪ ਕਰਾ ਦੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਸਨ ਭਾਈ ਸਾਹਿਬ ਅਜੇਪਾਲ ਸਿੰਘ ਬਰਾੜ ਹੁਣੀ, ਜਿਨ੍ਹਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।